ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਕੱਲ੍ਹ ਦਾ ਜਿਹੜਾ ਟਾਈਮ ਆ ਸੋਸ਼ਲ ਮੀਡੀਆ ਦਾ ਟਾਈਮ ਆ, ਫੇਸਬੁੱਕ ਦਾ ਟਾਈਮ ਆ, ਇੰਸਟਾਗ੍ਰਾਮ ਦਾ ਟਾਈਮ ਆ। ਇਹਨਾਂ ਸੋਸ਼ਲ ਸਾਈਟਾਂ ਦੇ ਉੱਪਰ ਲੱਖਾਂ ਵੀਡੀਓ ਜਿਹੜੀਆਂ ਉਹ ਵਾਇਰਲ ਹੁੰਦੀਆਂ ਰਹਿੰਦੀਆਂ। ਟਿਕਟੌਕ ਦੇ ਉੱਪਰ ਹਜ਼ਾਰਾਂ ਸਟਾਰ ਆ ਜਿਹੜੇ ਆਪਣੀ ਗਾਇਕੀ ਦੇ ਜੌਹਰ ਆ ਜਿਹੜੇ ਪੇਸ਼ ਕਰਦੇ ਰਹਿੰਦੇ ਆ, ਪਰ ਬਹੁਤ ਘੱਟ ਇਹੋ ਜਿਹੇ ਇਨਸਾਨ ਹੁੰਦੇ ਆ ਜਿਨ੍ਹਾਂ ਨੂੰ ਇਸ ਜ਼ਰੀਏ ਰਾਹੀਂ, ਇਸ ਸੋਸ਼ਲ ਮੀਡੀਆ ਰਾਹੀਂ ਤਰੱਕੀ ਮਿਲਦੀ ਹੈ ਜਾਂ ਉਹਨਾਂ ਨੂੰ ਵਾਇਰਲ ਹੋਣ ਦਾ ਮੌਕਾ ਮਿਲਦਾ। ਇਸੇ ਤਰ੍ਹਾਂ ਦੇ ਇੱਕ ਵਾਇਰਲ ਸਟਾਰ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਬਹੁਤ ਅੱਛੀ ਆਵਾਜ਼ ਤੇ ਉਹਨਾਂ ਨੇ ਆਪਣਾ ਮੁਕਾਮ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਘਰ ਦੀਆਂ ਮਜਬੂਰੀਆਂ, ਘਰ ਦੀਆਂ ਗਰੀਬੀਆਂ ਕਰਕੇ ਉਹ ਆਪਣੇ ਆਪ ਨੂੰ ਸਥਾਪਿਤ ਨਹੀਂ ਕਰ ਸਕੇ। ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਪੱਖੀ ਕਲਾਂ ਦੇ ਵਿੱਚ, ਜਿੱਥੋਂ ਦੇ ਇੱਕ ਸਟਾਰ ਜਿਹੜੇ ਕਿ ਕਬਾੜ ਦਾ ਕੰਮ ਕਰਦੇ ਆ, ਜਿਨ੍ਹਾਂ ਦੀ ਵੀਡੀਓ ਪਿਛਲੇ ਦਿਨੀ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਉੱਪਰ ਬਹੁਤ ਵਾਇਰਲ ਹੋਈ। ਜਦੋਂ ਕੁੜੀਆਂ ਦੀ ਟਾਹਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ, ਵੇ ਸੱਜਣਾ ਦਾ ਖਤ ਆ ਗਿਆ। ਪੈਣਾ ਭਾਵੇਂ ਲੱਖ ਜਾਂਦੀਆਂ, ਲੱਖ ਜਾਂਦੀਆਂ। ਉਹਨਾਂ ਨਾਲ ਤੁਹਾਨੂੰ ਮਿਲਵਾਉਣੇ ਆ। ਆਓ ਗੱਲਬਾਤ ਕਰਦੇ ਹਾਂ ਉਹ ਸਟਾਰ ਨਾਲ ਜਿਹੜਾ ਫੇਸਬੁੱਕ ਦੇ ਉੱਪਰ ਆਪਣੀ ਇੱਕ ਵੱਖਰੀ ਛਵੀ, ਵੱਖਰੀ ਪਛਾਣ ਬਣਾ ਕੇ ਗਿਆ। ਅਸੀਂ ਪਹੁੰਚ ਚੁੱਕੇ ਹਾਂ ਹਰਪਾਲ ਪਾਲੀ ਜੀ ਦੇ ਘਰ, ਜਿਨ੍ਹਾਂ ਦਾ ਵੀਡੀਓ ਪਿਛਲੇ ਦਿਨੀ ਫੇਸਬੁੱਕ ਦੇ ਉੱਪਰ ਬਹੁਤ ਵਾਇਰਲ ਹੋਇਆ ਸੀਗਾ। ਬਹੁਤ ਅੱਛਾ ਉਹਨਾਂ ਨੇ ਗਾਇਆ ਸੀਗਾ। ਉਹਨਾਂ ਨਾਲ ਤੁਹਾਨੂੰ ਮੁਲਾਕਾਤ ਕਰਵਾਉਂਦੇ ਹਾਂ। ਸਵਾਗਤ ਹੈ ਜੀ ਤੁਹਾਡਾ ਚੈਨਲ ਦੇ ਉੱਪਰ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ, ਧੰਨਵਾਦ ਜੀ। ਆਇਆਂ ਨੂੰ ਕਹਿੰਦੇ ਆ ਜੀ ਤੁਹਾਨੂੰ। ਹਰਪਾਲ ਜੀ, ਤੁਸੀਂ ਪਿਛਲੇ ਦਿਨੀ ਫੇਸਬੁੱਕ ਦੇ ਉੱਪਰ ਤੁਹਾਡਾ ਵੀਡੀਓ ਜਿਹੜਾ ਵਾਇਰਲ ਹੋਇਆ, ਤੁਸੀਂ ਉਹਦੇ ਵਿੱਚ ਡੱਬਾ ਨਾਲ ਜਿਹੜਾ ਡੱਬਾ ਵਜਾ ਕੇ ਤੁਸੀਂ ਗਾ ਰਹੇ ਹੋ। ਹਾਂਜੀ। ਤੇ ਅੱਜ ਤੁਹਾਡੇ ਹੱਥ ਦੇ ਵਿੱਚ ਤੂੰਬੀ ਹੈ। ਸਾਨੂੰ ਖੁਸ਼ੀ ਹੈ ਕਿ ਤੁਸੀਂ ਜਿਹੜਾ ਡੱਬੇ ਤੋਂ ਤੂੰਬੀ ਦੇ ਉੱਪਰ ਆ ਗਏ ਹੋ। ਸੋ ਇਹ ਜਿਹੜਾ ਗਾਇਕੀ ਦਾ ਸਫ਼ਰ ਹੈ ਜਿਹੜਾ ਤੁਸੀਂ ਉਹ ਕਿੱਦਾਂ ਸ਼ੁਰੂ ਕੀਤਾ, ਉਹਦੇ ਬਾਰੇ ਦੱਸੋ ਤੁਸੀਂ। ਇਹ ਗਾਇਕੀ ਦਾ ਸਫ਼ਰ ਤਾਂ ਜੀ ਸਭ ਜੋ ਅਸੀਂ ਪਹਿਲਾਂ ਤੋਂ ਹੀ ਸ਼ੌਂਕ ਹੈ ਜੀ ਸਾਨੂੰ ਤਾਂ, ਤੇ ਅਸੀਂ ਗਾਉਂਦੇ ਰਹਿੰਦੇ। ਜਦੋਂ ਕੋਈ ਪਿੰਡ ਵਿੱਚ ਪਹਿਲਾਂ ਰੇਡੀਓ ਲੱਗਦਾ ਹੁੰਦਾ ਸੀ, ਜੇ ਘਰੇ ਰੇਡੀਓ ਆਉਂਦਾ ਸੀ ਉਹਦੇ 'ਚ ਸੁਣ ਲੈਣਾ ਗਾਣਾ, ਉਹ ਮੁੜ ਕੇ ਗਾਉਣ ਲੱਗ ਪੈਂਦੇ। ਐਸੇ ਤੱਕ ਬਸ ਪਹਿਲਾਂ ਬਚਪਨ ਤੋਂ ਹੀ ਸ਼ੌਂਕ ਹੈ ਜੀ ਮੈਨੂੰ। ਇਹ ਗਾਇਕੀ ਹੈ ਜਿਹੜੀ ਤੁਸੀਂ, ਇਹਦੀ ਕੋਈ ਸਿੱਖਿਆ ਵੀ ਲਈ, ਕਿਸੇ ਤੋਂ ਸਿੱਖਿਆ ਵੀ ਹੈਗਾ? ਹਾਂਜੀ, ਇਹ ਸ਼ੌਂਕ ਸੀਗਾ ਜੀ ਮੈਨੂੰ ਪਹਿਲੇ। ਤੇ ਅਸੀਂ ਸਾਡੇ ਨਾਲ ਰਾਈਆਂ ਵਾਲਾ ਪਿੰਡ ਹੈ, ਪੱਖੀ ਕਲਾਂ ਦੇ ਨਾਲ ਹੀ ਰਾਈਆਂ ਵਾਲਾ ਪਿੰਡ ਹੈ। ਉੱਥੇ ਸਬੱਬੀ ਮੈਨੂੰ ਮੇਰਾ ਗੁਰੂ ਮਿਲ ਗਿਆ। ਉਹਨੂੰ ਮੈਂ ਉਹਦੇ ਗੁਰੂ ਧਾਰ ਲਿਆ ਜੀ, ਮਾਸਟਰ ਸੂਜਾ ਸਿੰਘ। ਉੱਥੇ ਕੋਈ ਪ੍ਰੋਗਰਾਮ ਚੱਲੀ ਜਾਂਦਾ ਸੀ ਗਾਉਣ ਵਾਲੇ ਦਾ ਕਿਸੇ ਦਾ, ਤੇ ਮੈਂ ਆਪਣਾ ਆਹ ਕਬਾੜ ਲੈ ਕੇ ਗਿਆ ਸੀਗਾ ਜੀ ਉੱਥੇ ਰੇੜੇ ਲੈ ਕੇ, ਤੇ ਮੈਂ ਵੀ ਉਹ ਸੁਣਨ ਲੱਗ ਗਿਆ। ਤੇ ਉੱਥੇ ਉਹ ਕੋਲੇ ਦੇ ਨਾਲ ਐ ਬੈਠਾ ਸੀ ਕੰਧ ਨਾਲ, ਅਚਾਨਕ ਹੀ ਮਿਲ ਗਿਆ ਸੀਗਾ ਗੁਰੂ ਜੀ। ਠੀਕ ਹੈ ਜੀ। ਉਹਨੂੰ ਮੈਂ ਪੁੱਛ ਲਿਆ, ਮੈਂ ਕਿਹਾ ਬਾਬਾ, ਮੈਂ ਕਿਹਾ ਇੱਥੇ ਗਾਈ ਤਾਂ ਬਹੁਤ ਜਾਂਦੇ ਆ, ਤੇ ਮੈਂ ਕਿਹਾ ਇਹਨਾਂ ਦੀ ਕੋਈ ਸਮਝ ਨਹੀਂ ਲੱਗਦੀ, ਤੇ ਮੈਂ ਕਿਹਾ ਉਹੀ ਸ਼ੋਰ ਬਾਹਲਾ ਹੈ ਤੇ ਸਮਝ ਘੱਟ ਆਉਂਦੀ ਹੈ। ਉਹਨੇ ਫਿਰ ਮੈਨੂੰ ਆਵਾਜ਼ ਮਾਰ ਕੇ ਬਿਠਾ ਲਿਆ ਕੋਲੇ। ਮੈਨੂੰ ਕਹਿੰਦਾ ਪਤਾ ਗੱਲ ਕੀ ਹੈ? ਆਂਦਾ ਅੱਜ ਕੱਲ੍ਹ ਸਾਜ਼ ਵਿਵਾਜ਼ ਬਾਹਲੇ ਆ ਤੇ ਗਾਉਣ ਵਾਲੀ ਦੀ ਸਮਝ ਨਹੀਂ ਘੱਟ ਹੀ ਲੱਗਦੀ ਹੈ। ਤੇ ਉਹਨੇ ਮੈਨੂੰ 2-4 ਗੱਲਾਂ ਕਹੀਆਂ ਜੀ, ਤੇ ਫਿਰ ਮੈਨੂੰ ਉਹਨਾਂ ਦੀਆਂ ਚੰਗੀਆਂ ਲੱਗੀਆਂ ਗੱਲਾਂ, ਤੇ ਮੈਂ ਉਹਦੇ ਤੋਂ ਉਹਨਾਂ ਨੂੰ ਉਸਤਾਦ ਮੰਨ ਲਿਆ। ਬਾਅਦ ਵਿੱਚ ਫਿਰ ਮੈਨੂੰ ਉਹ ਘਰੇ ਲੈ ਗਿਆ ਉਹਦੇ ਜੀ। ਤੁਸੀਂ ਜਿਹੜਾ ਸਿੱਖਿਆ ਵੀ ਹੋਇਆ ਤੇ ਆਪਦੇ ਆਪ ਨੂੰ ਜਿਹੜਾ ਗਾਇਕੀ ਦੇ ਖੇਤਰ ਦੇ ਵਿੱਚ ਤੁਸੀਂ ਕੋਈ ਪ੍ਰੋਗਰਾਮ ਵੀ ਲਾਏ, ਜਾਂ ਹੋਰ ਕਿੱਥੋਂ ਤੱਕ ਗਾਉਣ ਦਾ ਜਿਹੜਾ ਕੰਮ ਕਿੱਥੋਂ ਤੱਕ ਸੀਮਿਤ ਰੱਖਿਆ ਤੁਸੀਂ? ਅਸੀਂ ਜੀ ਇਸ ਤਰ੍ਹਾਂ ਮਤਲਬ ਉਵੇਂ ਤਾਂ ਨਹੀਂ ਕੋਈ ਗਾਉਣ ਲਾਏ, ਅਸੀਂ ਤਾਂ ਉਹ ਸ਼ੌਂਕ ਨਾਲ ਹੀ ਗਾਉਂਦੇ ਰਹਿੰਦੇ ਸੀ। ਜਿੱਥੇ ਵੀ ਕੋਈ ਕਹਿ ਦਿੰਦਾ ਉੱਥੇ ਹੀ ਲੱਗ ਜਾਂਦੇ ਗਾਉਣ, ਤੇ ਇਸ ਤਰ੍ਹਾਂ ਗਾਉਂਦੇ ਰਹਿੰਦੇ। ਕਿਹੜੇ ਗਾਇਕ ਪੁਰਾਣੇ ਜਿਹੜੇ ਤੁਹਾਨੂੰ, ਜਿਨ੍ਹਾਂ ਨੂੰ ਸੁਣਨਾ ਵਧੀਆ ਲੱਗਦਾ ਹੈ, ਜਿਨ੍ਹਾਂ ਨੂੰ ਗਾਉਣਾ ਵਧੀਆ ਲੱਗਦਾ, ਜਿਨ੍ਹਾਂ ਦੀ ਗਾਇਕੀ ਤੋਂ ਤੁਸੀਂ ਪ੍ਰਭਾਵਿਤ ਹੋ? ਹਾਂਜੀ, ਗਾਇਕੀ ਤਾਂ ਸਾਨੂੰ ਤਾਂ ਜੀ ਚੰਗੀ ਲੱਗਦੀ ਹੈ। ਕੁਲਦੀਪ ਮਾਨਕ ਦੀ ਗਾਇਕੀ ਚੰਗੀ ਲੱਗਦੀ ਹੈ ਜੀ। ਉਹਨਾਂ ਦੇ ਮੈਂ ਜ਼ਿਆਦਾ ਕਲੀਆਂ ਉਹਨਾਂ ਦੀਆਂ ਹੀ ਸਿੱਖਦਾ ਸੀ ਤੇ ਉਹਨਾਂ ਦੀਆਂ ਹੀ ਗਾਉਂਦਾ ਸੀ। ਔਰ ਆਮ ਵੀ ਕਲਾਕਾਰਾਂ, ਸਾਰਿਆਂ ਕਲਾਕਾਰਾਂ ਦੀਆਂ ਜਿਹਦਾ ਮੈਨੂੰ ਚੰਗਾ ਲੱਗਦਾ ਸੀ ਨਾ ਜਿਹੜਾ, ਤੇ ਮੈਂ ਉਹੀ ਸਿੱਖ ਲੈਂਦਾ ਜੀ ਗਾਣਾ ਸੁਣ ਕੇ। ਤੇ ਪਹਿਲਾਂ ਟੇਪਾਂ ਟੂਪਾਂ ਸੁੱਖ ਲਿਆ, ਕਦੇ ਕਿਤੋਂ ਸਿੱਖ ਲਿਆ, ਕਦੇ ਐਂ। ਉਹ ਲਿਖ ਚਿੱਠੀ 'ਚ ਪਿਆਰਾ ਜਿਹਾ ਸ਼ੇਰ ਵੇ, ਉਹ ਲਿਖ ਚਿੱਠੀ 'ਚ ਪਿਆਰਾ ਜਿਹਾ ਸ਼ੇਰ ਵੇ, ਕਹਿਣ ਕੰਬਣੀ ਦੀ ਲਾ ਗਿਆ। ਜਦੋਂ ਕੁੜੀਆਂ ਦੀ ਟਾਹਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ, ਵੇ ਸੱਜਣਾ ਦਾ ਖਤ ਆ ਗਿਆ। ਜਿਹੜੇ ਅੱਜ ਕੱਲ੍ਹ ਦੇ ਗਾਇਕ ਆ, ਜਿਵੇਂ ਅੱਜ ਕੱਲ੍ਹ ਦੀ ਜਿਹੜੀ ਨੌਜਵਾਨੀ ਹੈ, ਜਿਨ੍ਹਾਂ ਗਾਇਕਾਂ ਨੂੰ ਸੁਣਦੀ ਹੈ, ਉਹਨਾਂ 'ਚੋਂ ਗਾਇਕ ਤੁਹਾਨੂੰ ਵਧੀਆ ਲੱਗਦਾ ਕੋਈ, ਜਾਂ ਸੁਣਨਾ ਚੰਗਾ ਲੱਗਦਾ, ਜਾਂ ਤੁਸੀਂ ਪੁਰਾਣੇ ਗਾਇਕਾਂ ਨੂੰ ਹੀ ਸੁਣਦੇ ਹੋ? ਅਸੀਂ ਜੀ ਸਾਥੋਂ ਪਿੰਡ 'ਚ ਜਿਹੜੇ ਸਾਡੇ ਆਹ ਕੋਈ ਗਾਇਕ ਆਉਂਦਾ ਹੈ,
ਉਹ ਸੁਣ ਲਈਦਾ। ਜ਼ਿਆਦਾ ਤਾਂ ਮੈਂ ਇਹਨੂੰ ਹੈ ਨਹੀਂ ਉਨੀ ਨੌਲੇਜ ਹੈਗੀ ਜਿਹੜੀ ਕਿ ਮੇਰੇ ਕੋਲੇ ਉਹ ਮੋਬਾਈਲ ਵੀ ਹੈ ਨਹੀਂ। ਹਾਂ ਮੁੰਡਿਆਂ ਨੇ ਲਿਆਂਦੇ ਆ ਮੋਬਾਈਲ, ਇਹਨਾਂ ਕੋਲੇ ਜੋ ਗਾਣਾ ਇਹਨਾਂ ਤੋਂ ਸੁਣਦਾ ਹੁੰਦਾ। ਤੇ ਜਿਹੜਾ ਮਤਲਬ ਤੁਹਾਨੂੰ ਇਹ ਲੱਗਦਾ ਵੀ ਜਿਹੜੀ ਅੱਜ ਕੱਲ੍ਹ ਦੀ ਗਾਇਕੀ ਦੇ ਵਿੱਚ ਸ਼ੋਰ ਬਹੁਤ ਜ਼ਿਆਦਾ ਹੋ ਗਿਆ, ਜਿਹੜਾ ਮਤਲਬ ਉਹਨਾਂ ਵੱਲੋਂ ਬਹੁਤ ਸਾਰੇ ਸਾਜ਼ ਵਜਾਏ ਜਾਂਦੇ ਆ। ਪੁਰਾਣੇ ਸਮਿਆਂ ਦੇ ਉੱਤੇ ਤੂੰਬੀ ਤੇ ਘੜੇ ਦੇ ਉੱਤੇ ਟੁੱਕਲੀ ਢੋਲਕ ਦੇ ਉੱਤੇ ਗਾਇਆ ਜਾਂਦਾ ਸੀਗਾ, ਤੇ ਉਸ ਹਿਸਾਬ ਨਾਲ ਜਿਹੜਾ ਤੁਸੀਂ ਉਸ ਗਾਇਕੀ ਨੂੰ ਚੰਗਾ ਸਮਝਦੇ ਹੋ ਕਿ ਅੱਜ ਵਾਲੀ ਸ਼ੋਰ ਸ਼ਰਾਬੇ ਦੀ ਗਾਇਕੀ ਇਹਨੂੰ ਚੰਗਾ ਸਮਝਦੇ ਹੋ? ਨਹੀਂ ਜੀ, ਉਹ ਪਹਿਲਾਂ ਵਾਲੀ ਗਾਇਕੀ ਵਧੀਆ ਸੀਗੀ ਤੇ ਹੁਣ ਵਾਲੀ ਸ਼ੋਰ ਸ਼ਰਾਬੇ ਵਾਲੀ ਗਾਇਕੀ ਇਹ ਠੀਕ ਆ, ਚਲੋ ਚੱਲੀ ਜਾਂਦਾ ਇਸ ਤਰ੍ਹਾਂ ਜਿਵੇਂ ਵੀ ਚੱਲਦਾ। ਪਰ ਪਹਿਲਾਂ ਵਾਲੀ ਗਾਇਕੀ ਬਹੁਤ ਵਧੀਆ ਸੀਗੀ ਕਿ ਪੂਰੀ ਸਮਝ ਲੱਗਦੀ ਸੀਗੀ ਤੇ ਵਧੀਆ ਧਾਰਮਿਕ ਜੇ ਗੀਤ ਲਾਉਂਦੇ ਸੀਗੇ। ਤੇ ਅੱਜ ਕੱਲ੍ਹ ਤਾਂ ਬਾਹਲਾ ਸ਼ੋਰ ਸ਼ਰਾਬਾ ਜਿਹਾ ਹੋਰ ਹੀ ਹੋ ਗਿਆ ਜੀ। ਇੱਕ ਗਾਇਕ ਇੱਕ ਹੁੰਦਾ ਤੇ ਨੱਚਣ ਟੱਪਣ ਵਾਲੇ 18-20 ਹੁੰਦੇ ਆ। ਜਿਹੜਾ ਤੁਸੀਂ ਜਦੋਂ ਤੁਹਾਡਾ ਵੀਡੀਓ ਵਾਇਰਲ ਹੋਇਆ, ਵੀਡੀਓ ਜਿਹੜਾ ਫੇਸਬੁੱਕ ਤੇ ਪਿਆ, ਉਦੋਂ ਬਾਅਦ ਤੁਹਾਨੂੰ ਕਿਸੇ ਨੇ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੁਹਾਡਾ ਜਿਹੜਾ ਗੀਤ ਹੈ ਕੋਈ ਰਿਲੀਜ਼ ਕਰਾਉਣੇ ਆ, ਜਾਂ ਤੁਹਾਨੂੰ ਕੋਈ ਵਿੱਤੀ ਸਹਾਇਤਾ ਦਿੰਦੇ ਆ? ਕਿਉਂਕਿ ਅਸੀਂ ਘਰ ਦੇ ਹਾਲਾਤ ਦੇਖ ਰਹੇ ਹਾਂ, ਜਿਸ ਤਰ੍ਹਾਂ ਘਰ ਦੇ ਹਾਲਾਤ ਨੇ, ਤੁਸੀਂ ਬੜੀ ਗਰੀਬੀ ਦੇ ਵਿੱਚ ਟਾਈਮ ਪਾਸ ਕਰ ਰਹੇ ਹੋ, ਤੇ ਕਿਸੇ ਨੇ ਤੁਹਾਨੂੰ ਕੋਈ ਸਹਾਇਤਾ ਦਾ ਜਾਂ ਕੋਈ ਹੋਰ ਵਿਸ਼ਵਾਸ ਦਿਵਾਇਆ? ਬਸ ਜੀ ਐਂ ਲੋਕੀ ਮੇਲਾ ਵੇਖ ਕੇ ਚਲੇ ਜਾਂਦੇ ਸੀਗੇ ਜੀ, ਤੇ ਅਸੀਂ ਆਪਦਾ ਮੁੜ ਕੇ ਅਸੀਂ ਆਪਦਾ ਕੰਮ ਕਰ ਲੈਂਦੇ ਸੀ ਤੇ ਆਪਦਾ ਟਾਈਮ ਪਾਸ ਹੀ ਕਰਦੇ ਰਹਿੰਦੇ ਸੀ। ਉਹ ਇਹ ਜਿਹਾ ਸੁਪਨਾ ਹੀ ਨਹੀਂ ਸੀਗਾ ਜੀ ਮੇਰੇ ਦਿਮਾਗ 'ਚ, ਹੀ ਨਹੀਂ ਸੀ। ਤੁਹਾਨੂੰ ਕਿਸੇ ਨੇ ਸਹਾਇਤਾ ਦੇਣ ਵਾਸਤੇ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਗਾਇਕੀ ਦੇ ਖੇਤਰ ਦੇ ਵਿੱਚ ਜਾਂ ਤੁਹਾਨੂੰ ਗਾਉਣ ਵਾਸਤੇ ਕੋਈ ਅਸੀਂ ਤੁਹਾਨੂੰ ਥੋੜੀ ਸਹਾਇਤਾ ਕਰਾਂਗੇ ਜਾਂ ਤੁਹਾਡਾ ਕੋਈ ਗੀਤ ਰਿਕਾਰਡ ਕਰਵਾਵਾਂਗੇ? ਅਸੀਂ ਇਸ ਤਰ੍ਹਾਂ ਕਿਸੇ ਨੂੰ ਜਾ ਕੇ ਆਂਦੇ ਨਹੀਂ ਸੀਗੇ ਜੀ ਅਸੀਂ ਵੀ ਗਾਇਕ। ਹੁਣ ਦੀ ਗੱਲ ਕਰ ਰਿਹਾ ਮੈਂ, ਹੁਣ ਦੀ ਗੱਲ ਕਰ ਰਿਹਾ ਜੋ ਹੁਣ, ਕਿਉਂਕਿ ਤੁਸੀਂ ਇੱਕ ਸਟਾਰ ਬਣ ਚੁੱਕੇ ਹੋ, ਫੇਸਬੁੱਕ ਤੇ ਤੁਹਾਨੂੰ ਲੋਕ ਜਾਣਦੇ ਆ, ਲੋਕਾਂ ਨੇ ਤੁਹਾਨੂੰ ਸੁਣਿਆ, ਤੁਹਾਡੀ ਗਾਇਕੀ ਨੂੰ ਬਹੁਤ ਪਸੰਦ ਕੀਤਾ ਗਿਆ। ਹੁਣ ਤੁਹਾਨੂੰ ਕਿਸੇ ਨੇ ਇਹ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਸਹਾਇਤਾ ਕਰਾਂਗੇ ਜਾਂ ਤੁਹਾਡਾ ਗੀਤ ਆ ਕੋਈ ਰਿਕਾਰਡ ਕਰਵਾਵਾਂਗੇ? ਇਹ ਤਾਂ ਹੁਣ ਜੀ ਸਾਡਾ ਸਰਪੰਚ ਸਾਹਿਬ ਆ ਕਿੰਦਾ, ਉਹਨੇ ਮੈਨੂੰ ਬਹੁਤ ਵਾਰਾਂ ਹੁਣ ਵੀ ਕੱਲ ਪਰਸੋਂ ਵੀ ਕਿਹਾ ਉਹਨੇ ਕਿ ਤੂੰ ਕੁਛ ਨਾ ਕੁਛ ਆਪਾਂ ਜੀ ਕੋਈ ਨਾ ਕੋਈ ਗੀਤ ਆਪਾਂ ਕਰਵਾਈਏ ਰਿਕਾਰਡ ਤੇਰਾ। ਤੇ ਮੈਂ ਕਿਹਾ ਵੀ ਜ਼ਰੂਰ ਕਰਵਾਓ ਜੇ। ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜੀ ਇਸ ਗੱਲ ਦੀ ਵੀ ਮੇਰਾ ਵੀ ਕੋਈ ਗੀਤ ਚੱਲੇ ਤੇ ਆਪਾਂ ਵੀ ਅੱਗੇ ਆਈਏ ਜੀ। ਤੇ ਸ਼ੌਕ ਨਾਲ ਹੀ ਗਾਉਂਦੇ ਆਪਾਂ ਤਾਂ, ਤੇ ਉਹੋ ਜਿਹੇ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਸੀ ਵੀ ਗੱਲ ਵੀ ਇੱਥੋਂ ਤਾਈਂ ਮੇਰੀ ਵਾਇਰਲ ਹੋ ਜੂਗੀ ਜੀ। ਜਿਹੜਾ ਤੁਸੀਂ ਇਹ ਗਾਇਕੀ ਦਾ ਜਿਹੜਾ ਜਿਵੇਂ ਹੁਣ ਪਹਿਲਾਂ ਤੁਸੀਂ ਤੁਹਾਡਾ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਇੱਕ ਡੱਬੇ ਦੇ ਨਾਲ ਗੀਤ ਗਾ ਰਹੇ ਹੋ, ਇਹਦਾ ਜਿਹੜਾ ਤਾਲ ਹੈ ਜਾਂ ਰਿਦਮ ਬਾਰੇ, ਇਹਦੇ ਬਾਰੇ ਵੀ ਤੁਸੀਂ ਕਿਤੋਂ ਸਿੱਖਿਆ ਜਾਂ ਤੁਹਾਡੇ ਵੈਸੇ ਹੀ ਗਾਉਂਦੇ ਰਹਿੰਦੇ ਸੀਗੇ ਜੀ ਸ਼ੌਂਕ ਨਾਲ ਹੀ। ਤੇ ਇਹ ਸ਼ੀਰੇ ਬਾਦਲ ਦਾ ਗੀਤ ਹੈ ਜੀ, ਇੱਕ ਕਲਾਕਾਰ ਸੀਗਾ ਸ਼ੀਰਾ ਬਾਦਲ ਜੀ, ਤੇ ਉਹਨਾਂ ਦਾ ਗੀਤ ਹੈਗਾ ਜੀ। ਤੇ ਉਹ ਗੀਤ ਸਾਨੂੰ ਸੁਣਾਓ ਤੁਸੀਂ ਡਫਲੀ ਤੇ, ਉਹ ਗੀਤ ਵੀ ਸਾਨੂੰ ਸੁਣਾਓ ਜਿਹੜਾ ਗੀਤ ਤੁਹਾਡਾ ਵਾਇਰਲ ਹੋਇਆ, ਉਹ ਸੁਣਾਓ। ਲਓ ਵੀ ਸਭ ਤੋਂ ਪਹਿਲਾਂ ਰੱਬ ਦੇ ਨਾਂ ਤੇ ਗੁਰੂ ਮਹਾਰਾਜ ਦੇ ਨਾਂ ਤੇ ਤਾਲੀਆਂ ਜ਼ਰੂਰ ਕਰਾਂਗੇ। ਗੱਲ ਛੇੜ ਕੇ ਚੰਨਾ ਵੇ ਤੇਰੇ ਪਿਆਰ ਦੀ, ਉਹ ਗੱਲ ਛੇੜ ਕੇ ਚੰਨਾ ਵੇ ਤੇਰੇ ਪਿਆਰ ਦੀ, ਹੋ ਢਾਣੀ ਕੁੜੀਆਂ ਦੀ ਤਾਨੇ ਮੈਨੂੰ ਮਾਰਦੀ ਵੇ ਡਾਕੀਆ ਸਿਆਪਾ ਪਾ ਗਿਆ। ਜਦੋਂ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ, ਵੇ ਸੱਜਣਾ ਦਾ ਖਤ ਆ ਗਿਆ। ਹੋ ਕੇ ਇਕੱਠੀਆਂ ਮਹੱਲੇ ਦੀਆਂ ਕੁੜੀਆਂ ਵੇ ਮੈਨੂੰ ਤੇਰੇ ਬਾਰੇ ਕਹਿੰਦੀਆਂ, ਤੇਰੀ ਚਿੱਠੀ ਨੂੰ ਧਿਆਨ ਨਾਲ ਪੜ੍ਹ ਕੇ ਵੇ ਗੱਲਾਂ ਚੋਂ ਸਵਾਦ ਲੈਂਦੀਆਂ। ਲਿਖ ਚਿੱਠੀ 'ਚ ਪਿਆਰਾ ਜਿਹਾ ਸ਼ੇਰ ਵੇ, ਹੋ ਲਿਖ ਚਿੱਠੀ 'ਚ ਪਿਆਰਾ ਜਿਹਾ ਸ਼ੇਰ ਵੇ, ਕਹਿਣ ਕੰਬਣੀ ਜੀ ਲਾ ਗਿਆ। ਜਦੋਂ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ, ਵੇ ਸੱਜਣਾ ਦਾ ਖਤ ਆ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਅੱਛਾ। ਕਿਉਂਕਿ ਇਹ ਗੀਤ ਆ ਤੁਹਾਡੀ ਜਿਹੜਾ ਪਛਾਣ ਦਾ ਕਾਰਨ ਬਣਿਆ, ਇਸੇ ਗੀਤ ਨੇ ਤੁਹਾਡੀ ਜਿਹੜੀ ਪਛਾਣ ਬਣਾਈ ਹੈ। ਅੱਜ ਕਿਵੇਂ ਮਹਿਸੂਸ ਕਰ ਰਹੇ ਹੋ, ਕਿਉਂਕਿ ਤੁਹਾਨੂੰ ਸਾਰੇ ਪਿੰਡ ਦੇ ਵਿੱਚ ਵੀ ਜਿਹੜਾ ਪਹਿਲਾਂ ਤੋਂ ਲੋਕ ਜਾਣਦੇ ਸੀ, ਜਿਸ ਤਰ੍ਹਾਂ ਪਹਿਲਾਂ ਮਿਲਦੇ ਸੀ ਤੇ ਅੱਜ ਜਿਸ ਤਰ੍ਹਾਂ ਮਿਲਦੇ ਆ, ਉਹਦੇ ਵਿੱਚ ਕੋਈ ਫਰਕ ਮਹਿਸੂਸ ਕਰ ਰਹੇ ਹੋ? ਨਾ ਜੀ, ਕੋਈ ਫਰਕ ਮਹਿਸੂਸ ਨਹੀਂ ਗਾ ਜੀ। ਸਾਡੇ ਪਿੰਡ ਤੇ ਬਹੁਤ ਹੀ ਸਾਰੇ ਬਹੁਤ ਸਾਰਾ ਪਿਆਰ ਬਖਸ਼ਦੇ ਆ ਜੀ ਮੈਨੂੰ। ਪਹਿਲਾਂ ਤਾਂ ਕੋਈ ਫਰਕ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ। ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਹੋ ਹੁਣ, ਜਾਂ ਕਿਤੇ ਜੇ ਮੰਨ ਲਓ ਵੀ ਤੁਹਾਡਾ ਜਿਹੜਾ ਨੇੜੇ ਦਾ ਸ਼ਹਿਰ ਆ, ਸ਼ਹਿਰ ਵਿੱਚ ਜਾਂਦੇ ਹੋ, ਲੋਕ ਤੁਹਾਨੂੰ ਕਿਤੇ ਨਾ ਕਿਤੇ ਪਹਿਚਾਨਣਾ ਸ਼ੁਰੂ ਕਰਤਾ, ਕਿਉਂਕਿ ਪਹਿਲਾਂ ਜਿਹੜਾ ਤੁਹਾਡੀ ਪਹਿਚਾਣ ਉਸ ਤਰੀਕੇ ਨਾਲ ਨਹੀਂ ਸੀ ਜਿਸ ਤਰੀਕੇ ਨਾਲ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਣੀ ਹੈ ਜਿਹੜੀ ਪਛਾਣ। ਉਸ ਪਛਾਣ ਦਾ ਤੁਹਾਨੂੰ ਆਪਣੇ ਆਪ ਤੇ ਖੁਸ਼ੀ ਹੁੰਦੀ ਹੈ ਜਦੋਂ ਇਹ ਚੀਜ਼ਾਂ? ਬਹੁਤ ਖੁਸ਼ੀ ਹੁੰਦੀ ਹੈ ਜੀ ਸਾਨੂੰ। ਹਾਂ, ਬਹੁਤ ਹੀ ਖੁਸ਼ੀ ਹੁੰਦੀ ਹੈ ਵੀ ਆਪਣੀ ਪਰਮਾਤਮਾ ਸੁਣਦਾ ਯਾਰ, ਉੱਤੇ ਰੱਬ ਦਾ ਹੈਗਾ ਹੀ ਆ।
ਵਾਹਿਗੁਰੂ ਸੁਣਦਾ ਪ੍ਰਮਾਤਮਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਆਪਣਾ ਗੀਤ ਰਿਕਾਰਡ ਕਰਾਉਣਾ ਚਾਹੁੰਦੇ ਹੋ? ਜਿਵੇਂ ਤੁਸੀਂ ਦੱਸਿਆ ਕਿ ਸਰਪੰਚ ਸਾਹਿਬ ਨੇ ਤੁਹਾਨੂੰ ਭਰੋਸਾ ਦਿਵਾਇਆ ਹਾਂਜੀ ਕਿ ਉਹ ਤੁਹਾਡਾ ਗੀਤ ਰਿਕਾਰਡ ਕਰਾਉਣਗੇ। ਕਿਸ ਤਰ੍ਹਾਂ ਦਾ ਗੀਤ ਰਿਕਾਰਡ ਕਰਾਉਂਗੇ? ਕਿਸ ਤਰ੍ਹਾਂ ਦੀ ਉਹਦੀ ਜਿਹੜੀ ਧੁਨ ਹੈ ਜਾਂ ਟਿਊਨ ਹੈ ਉਹਦੀ ਕਿਸ ਤਰ੍ਹਾਂ ਦੀ ਰੱਖੋਗੇ? ਅਸੀਂ ਜਦੋਂ ਰਿਕਾਰਡ ਕਰਾਵਾਂਗੇ ਨਾ ਜੀ, ਉਦੋਂ ਬਹੁਤ ਹੀ ਪਿਆਰਾ ਜਿਹਾ ਗੀਤ, ਕੋਈ ਵਧੀਆ ਲੋਕ ਤੱਥ ਉਹ ਜਿਹਾ ਕਰਾਵਾਂਗੇ, ਜਿਸ ਤਰ੍ਹਾਂ ਮਾਰਕ ਦੀਆਂ ਕਲੀਆਂ, ਤੇ ਉਹ ਜਿਹਾ ਵਧੀਆ ਹੀ ਗੀਤ ਕਰਾਵਾਂਗੇ ਜੀ। ਉਹੋ ਜਿਹਾ ਗੀਤ ਨਹੀਂ ਕਰਾਉਂਦੇ ਵੀ ਜੇ ਜ਼ਿਆਦਾ ਸ਼ੋਰ ਸ਼ਰਾਬੇ ਵਾਲਾ ਨੱਚਣ ਟੱਪਣ ਵਾਲੇ ਗੀਤ। ਮੈਂ ਪ੍ਰੇਮ ਨਾਲ ਆਰਾਮ ਨਾਲ ਬੈਠ ਕੇ ਗਾਉਣ ਵਾਲੇ, ਜਿਹੜੇ ਸਾਰੇ ਆਪਣੇ ਘਰਾਂ ਦੇ ਵਿੱਚ ਕੁੜੀਆਂ ਭੈਣਾਂ ਧੀਆਂ ਭੈਣਾਂ ਸਾਰੇ ਸੁਣ ਕੇ ਉਹੋ ਜਿਹਾ ਗੀਤ ਕਰਾਵਾਂਗੇ ਜੀ, ਜੇ ਮੈਂ ਆਪਣਾ ਰਿਕਾਰਡ ਕਰਵਾਇਆ। ਯਾਰੋ ਰੰਨਾ ਚੰਚਲ ਹਾਰੀਆਂ ਤੀ ਰੰਨਾ ਦਾ ਇਤਬਾਰ ਦਿਨੇ ਡਰ ਨ ਪੜਛਾਵਿਓ, ਇਹ ਦਿਨੇ ਡਰ ਨ ਪੜਛਾਵਿਓ, ਰਾਤੀ ਨਦੀਆਂ ਕਰਦੀਆਂ ਪਾਰ ਪਹਿਲਾਂ ਹੱਸ ਹੱਸ ਲਾਉਂਦੀਆਂ ਯਾਰੀਆਂ, ਪਹਿਲਾਂ ਹੱਸ ਹੱਸ ਲਾਉਂਦੀਆਂ ਯਾਰੀਆਂ, ਪਿੱਛੋਂ ਰੋ ਰੋ ਕਰਨ ਖਵਾਰ ਯਾਰੋ ਅੱਜ ਤੱਕ ਮੂੰਹੋਂ ਬੋਲਦਾ, ਯਾਰੋ ਅੱਜ ਤੱਕ ਮੂੰਹੋਂ ਬੋਲਦਾ, ਇੱਕ ਜੰਡ ਜੰਡੋਰਾ ਬਾਰ ਜਿੱਥੇ ਸਾਹਿਬਾ ਭਾਈਆਂ ਵੱਲ ਦੀ, ਜਿੱਥੇ ਸਾਹਿਬਾ ਪਾਈਆਂ ਵੱਲ ਦੀ ਗਈ ਹੋ ਸੀ ਪੁੱਲ ਪਿਆਰ, ਉੱਥੇ ਡੱਕਰੇ ਕਰਕੇ ਚੰਦਣਾ, ਉੱਥੇ ਡੱਕਰੇ ਕਰਕੇ ਚੰਦਣਾ, ਜੱਟ ਮਿਰਜ਼ਾ ਦਿੱਤਾ ਮਾਰ ਯਾਰੋ 8 ਰੰਨਾਂ ਦੀ ਦੋਸਤੀ। ਇਹ ਸਨ ਹਰਪਾਲ ਪਾਲੀ ਜੀ, ਜਿਹੜੇ ਕਿ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਟਾਰ ਬਣੇ। ਇਹਨਾਂ ਦੀ ਗਾਇਕੀ ਦੇ ਵਿੱਚ ਕੁਲਦੀਪ ਮਾਨਕ ਸਾਹਿਬ ਦੀ ਝਲਕ ਪੈਂਦੀ ਆ। ਵਧੀਆ, ਬਹੁਤ ਅੱਛੇ ਤਰੀਕੇ ਨਾਲ ਜਿਹੜਾ ਇਹ ਰਿਦਮ ਵੀ ਪਲੇ ਕਰ ਲੈਂਦੇ ਆ, ਗਾਉਂਦੇ ਵੀ ਬਹੁਤ ਅੱਛਾ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਹਾਲਾਤਾਂ ਦੇ ਜਿਹੜੇ ਇਹਨਾਂ ਦੇ ਘਰ ਦੇ ਹਾਲਾਤ ਨੇ, ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਵੀ ਇਹਨਾਂ ਵੱਲੋਂ ਜਿਹੜਾ ਇਹੀ ਕਿਹਾ ਜਾ ਰਿਹਾ ਕਿ ਜਿਹੜੀ ਗਾਇਕੀ ਦੇ ਖੇਤਰ ਦੇ ਵਿੱਚ ਜੇ ਆਪਣੇ ਆਪ ਨੂੰ ਲਿਆਉਂਦੇ ਨੇ ਤਾਂ ਇੱਕ ਸਾਫ਼ ਸੁਥਰੀ ਗਾਇਕੀ ਦੇ ਤੌਰ ਤੇ, ਇੱਕ ਸਾਫ਼ ਸੁਥਰੇ ਗਾਇਕ ਦੇ ਤੌਰ ਤੇ ਹੀ ਆਪਦੇ ਆਪ ਨੂੰ ਪੇਸ਼ ਕਰਨਗੇ। ਜਿਸ ਤਰ੍ਹਾਂ ਦਾ ਅੱਜ ਮਾਹੌਲ ਚੱਲ ਰਿਹਾ, ਜਿਸ ਤਰ੍ਹਾਂ ਦੀ ਗਾਇਕੀ ਅੱਜ ਚੱਲ ਰਹੀ ਹੈ ਕਿ ਨੌਜਵਾਨ ਮੁੰਡਿਆਂ ਵੱਲੋਂ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਕੁਝ ਇਹੋ ਜਿਹੇ ਸਾਧਨਾਂ ਦਾ ਸਹਾਰਾ ਲਿਆ ਜਾਂਦਾ ਹੈ, ਕੁਝ ਇਹੋ ਜਿਹੇ ਸ਼ਬਦਾਂ ਦਾ ਸਹਾਰਾ ਲਿਆ ਜਾਂਦਾ ਹੈ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ, ਜਿਨ੍ਹਾਂ ਸ਼ਬਦਾਂ ਦੀ ਸਮਾਜ ਦੇ ਵਿੱਚ ਜਿਹੜੀ ਬਹੁਤ ਮਾੜੀ ਥਾਂ ਰੱਖੀ ਜਾਂਦੀ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਜੋ ਅੱਜ ਇਸ ਸਥਿਤੀ ਦੇ, ਇਸ ਹਾਲਾਤ ਦੇ ਹੋਣ ਤੋਂ ਬਾਅਦ ਵੀ ਇਹ ਉਹੋ ਜਿਹੇ ਗੀਤ ਕਰਨਾ ਚਾਹੁੰਦੇ ਆ ਜਿਹੜੇ ਗੀਤ ਪਰਿਵਾਰ ਦੇ ਵਿੱਚ, ਧੀਆਂ ਭੈਣਾਂ ਦੇ ਵਿੱਚ ਬੈਠ ਕੇ ਸੁਣੇ ਜਾਣ। ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਦੀ ਜਿਹੜੀ ਇਹ ਇੱਛਾ ਹੈ ਉਹ ਜਲਦੀ ਤੋਂ ਜਲਦੀ ਪੂਰੀ ਹੋਵੇ। ਸੋ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਤੁਹਾਡੇ ਸਨਮੁਖ ਕਰਦੇ ਰਹਾਂਗੇ। ਸ਼ੁਕਰੀਆ। ਉਹ ਲਿਖ ਚਿੱਠੀ ਚ ਪਿਆਰਾ ਜਿਹਾ ਸ਼ੇਰ ਵੇ, ਉਹ ਲਿਖ ਚਿੱਠੀ ਚ ਪਿਆਰਾ ਜਿਹਾ ਸ਼ੇਰ ਵੇ, ਕਹਿਣ ਕੰਬਣੀ ਦੀ ਲਾ ਗਿਆ ਜਦੋਂ ਕੁੜੀਆਂ ਦੀ ਢਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ, ਵੇ ਸੱਜਣਾ ਦਾ ਖਤ ਆ ਗਿਆ।